ਦੱਸਣ ਦੀ ਕੀ ਲੋੜ ਹੈ ਕਿ ਮੈਂ ਕਿੱਥੇ ਚੱਲਾਂ ਤੇ ਕਿੱਥੋਂ ਆਇਆ। ਸਿਆਲਕੋਟ ਦਾ ਮੁੰਡਾ ਕਤਰ ਤੋਂ ਆਇਆ, ਏਅਰਪੋਰਟ ਤੋਂ ਬਾਹਰ ਨਿਕਲਿਆ, ਅਗਵਾ ਕਰਨ ਵਾਲੇ ਪਿੱਛੇ ਲੱਗ ਗਏ ਨੇ। ਜੰਗਲ ਦੇ ਕਰੀਬ ਜਦੋਂ ਗੱਡੀ ਪਹੁੰਚੀ ਏ, ਉਹਨਾਂ ਨੇ ਮੇਰਾ ਮਤਲਬ ਉਹ ਵਾਰਦਾਤ ਪਾ ਦਿੱਤੀ। ਮਾਲ ਮਤਾ ਜੋ ਕੁਝ ਹੈ ਸੀ ਉਹਦੇ ਕੋਲ ਖੋਹ ਖਾ ਕੇ ਉਹਦੀ ਜਾਨ ਲੈ ਲਈ, ਉਹਨੂੰ ਜਾਨੋਂ ਮਾਰ ਛੜਿਆ। ਪਰਸੋਂ ਦੀ ਗੱਲ ਹੈ। ਮੈਂ ਆਨਾ ਕਿ ਦੱਸਣ ਦੀ ਕੀ ਲੋੜ ਹੈ ਕਿ ਮੈਂ ਕਿੱਥੇ ਚੱਲਾਂ, ਕਿਉਂ ਚੱਲਾਂ, ਤੇ ਮੈਂ ਕਿੱਥੋਂ ਆ ਰਿਹਾ, ਕਿਦੋਂ ਆ ਰਿਹਾ। ਜਦੋਂ ਪਾਕ ਪੈਗੰਬਰ अलैहिस्सलाम ਦਾ ਫਰਮਾਨ ਜੋ ਇਹ ਵੇ ਕਿ ਆਪਣੀ ਸਿਮਤ ਨਾ ਦੱਸੋ, ਆਪਣਾ ਰਸਤਾ ਮੰਜ਼ਲ ਨਾ ਦੱਸੋ ਕਿ ਮੈਂ ਕਿੱਥੇ ਚੱਲਾਂ। ਜ਼ਰੂਰਤ ਕੀ ਹੈ ਦੱਸਣ ਦੀ। ਪਿਛਲਿਆਂ ਦਿਨਾਂ ਦੇ ਵਿੱਚ ਤੁਹਾਂ ਵੇਖਿਆ ਐਡਾ ਸੋਹਣਾ ਜਵਾਨ ਕਿ ਦੀਵਾ ਲੈ ਕੇ ਲੱਭੀਏ ਤੇ ਲੱਭਦਾ ਨਹੀਂ। ਕਾਸਮ ਗੁੱਜਰ ਜਿਹਦਾ ਨਾਂ ਸੀ, ਕੌਡੀ ਦੀਆਂ ਮੈਦਾਨਾਂ ਦੇ ਵਿੱਚ ਉਹਨੇ ਆਪਣਾ ਪੂਰਾ ਨਾਂ ਬਣਾਇਆ। ਥੋੜੀ ਉਮਰ ਦੇ ਵਿੱਚ ਵੱਡਾ ਨਾਂ ਬਣਾਇਆ। ਉਹ ਹਸਦ ਨੇ ਮਰਵਾ ਨਹੀਂ ਛੜਿਆ, ਜਾਨੂ ਲੈ ਗਏ ਨੇ। ਔਰ ਉਹ ਬੰਦੇ ਜਿਹੜੇ ਭੇਤੀ ਹੁੰਦੇ ਨੇ, ਹੁਣ ਇਹ ਮੁੰਡਾ ਜਿਹੜਾ ਕਤਰ ਤੋਂ ਆਇਆ ਜਿਹਦੇ ਨਾਲ ਇਹ ਹਾਦਸਾ ਪੇਸ਼ ਆਇਆ, ਆਖਰ ਇਹਦਾ ਵੀ ਕੋਈ ਜਾਨੂ ਵਾਕਫ ਸੀ ਨਾ, ਜਿਹਨੂੰ ਪਤਾ ਸੀ ਕਿਦੋਂ ਆ ਰਿਹਾ, ਕਿਹੜੀ ਫਲੈਟ ਤੇ ਆ ਰਿਹਾ, ਕਿੰਨੇ ਵਜੇ ਉਤਰ ਰਿਹਾ, ਕਿਦੋਂ ਬਾਹਰ ਨਿਕਲ ਰਿਹਾ। ਆਖਰ ਕੋਈ ਰੈਕੀ ਕੀਤੀ ਗਈ ਹੈ ਤੇ ਫਿਰ ਇਹ ਵਾਕਿਆ ਹਾਦਸਾ ਪੇਸ਼ ਆਇਆ ਨਾ। ਇਤਬਾਰ ਇਤਮਾਦ ਕਰੋ, ਲੇਕਿਨ ਉਹਨਾਂ ਦੇ ਕਰੋ ਜਿਹੜੇ ਇਸ ਕਾਬਲ ਨੇ। ਮਤਲਬ ਕਿ ਨਹੀਂ ਸਹਾਂਦ ਨਹੀਂ ਹੁੰਦੀ। ਹਸਦ ਜਿਹੜਾ ਵੇ, ਇਹ ਮੇਰਾ ਮਤਲਬ ਹੈ ਲੋਕ ਨਹੀਂ ਬਰਦਾਸ਼ਤ ਨਹੀਂ ਕਰ ਸਕਦੇ। ਤੁਹਾਡੀ ਸੋਹਣੀ ਗੱਡੀ ਹੈ, ਕਿਉਂ ਨਮਾਇਸ਼ ਕਰਦੇ ਹੋ ਬਈ? ਜ਼ਰੂਰਤ ਦੀ ਚੀਜ਼ ਹੈ। ਮੇਰੇ ਕੋਲ ਚਲੋ ਇਸ ਵੇਲੇ ਗੱਡੀ ਨਹੀਂ, ਜਦੋਂ ਹੈ ਵੀ ਸੀ ਬੜਾ ਚਿਰ ਹੋ ਗਿਆ ਕਿ ਮੇਰੇ ਕੋਲ ਗੱਡੀ ਹੈ ਵੇ। ਕਦੀ ਜ਼ਰੂਰਤ ਨੂੰ ਦੇ ਛੱਡਣਾ, ਕਦੀ ਖੁਦਾ ਦੀ ਰਾਹ ਦੇ ਵਿੱਚ। ਦਾ ਮਤਲਬ ਇਹ ਵੇ ਕਿ ਜੇ ਹੈ ਵੇ ਕਦੀ ਨਮਾਇਸ਼ ਨਹੀਂ ਕੀਤੀ। ਕਈ ਚੀਜ਼ਾਂ ਐਸੀਆਂ ਨੇ ਨਹੀਂ ਨਮਾਇਸ਼ ਨਹੀਂ ਕੀਤੀ, ਵਿਖਾਵਾ ਨਹੀਂ ਕੀਤਾ, ਨਹੀਂ ਕਰਨਾ। ਵਜ੍ਹਾ ਉਹ ਭਾਈ ਸਾਰੇ ਤੁਹਾਡੇ ਸੱਕੇ ਨਹੀਂ, ਵੇਖਣ ਵਾਲੇ ਸਾਰੇ ਤੁਹਾਡੇ ਸੱਕੇ ਨਹੀਂ ਹੁੰਦੇ। ਛੁਪਾ ਕੇ ਰੱਖੋ। ਕਿਉਂ ਜ਼ਾਹਰ ਕਰਦੇ ਹੋ, ਕਿਉਂ ਵਹਾਉਂਦੇ ਹੋ, ਕਿਉਂ ਕਿਸੇ ਨੂੰ ਮੁਤਾਸਰ ਕਰਦੇ ਹੋ? ਆਪਣੇ ਨੂੰ ਮੁਤਾਸਰ ਕਰਨਾ ਹੀ ਚਾਹੁੰਦੇ ਹੋ ਨਾ, ਕਿਸੇ ਨੂੰ ਦੱਸਣਾ ਹੀ ਚਾਹੁੰਦੇ ਹੋ ਨਾ ਕਿ ਸਾਡਾ, ਮੇਰਾ ਮਤਲਬ ਇੰਨਾ ਮਾਲਮਤ ਹੈ। ਨਹੀਂ, ਹਰ ਸ਼ੈ ਜ਼ਾਹਰ ਨਹੀਂ ਕਰੀਦੀ, ਛੁਪਾ ਕੇ ਰੱਖਣੀ ਚਾਹੀਦੀ। ਔਰ ਅਗਲੀ ਬੜੀ ਅਹਿਮ ਗੱਲ, ਹੁਣ ਮੈਂ ਕੁਝ ਦਿਨਾਂ ਵਾਸਤੇ ਮਸਜਿਦ ਵਾਸਤੇ ਮੈਨੂੰ ਇੱਕ ਆਪ ਸਾਹਿਬ ਨੇ ਆਖਿਆ ਕਿ ਮਤਲਬ ਸਾਡੀ ਮਸਜਿਦ ਦਾ ਛੱਤ ਪੈਣ ਵਾਲਾ ਹੈ ਤੇ ਸਾਨੂੰ ਛੱਤ ਪਵਾ ਦਿਓ। ਹੁਣ ਉਹ ਸਾਡੇ ਸਿਆਲਕੋਟ ਦੇ ਨਹੀਂ ਹੈ, ਦੂਸਰੇ ਇਲਾਕੇ ਦੇ ਨੇ। ਮੇਰੇ ਕੋਲ ਗੱਡੀ ਕੋਈ ਨਹੀਂ, ਜ਼ਾਹਰ ਹੈ ਮੈਂ ਮੋਟਰਸਾਈਕਲ ਤੇ ਜਾਣਾ, ਦੂਜਾ ਜ਼ਿਲ੍ਹਾ ਜਾਣਾ ਮੈਂ ਮੋਟਰਸਾਈਕਲ ਤੇ ਵੇ। ਲੇਕਿਨ ਮੈਂ ਕਿਉਂ ਦੱਸਾਂ ਕਿ ਕਿੱਦਣ ਨਿਕਲਣਾ, ਕਿਹੜੇ ਰਾਹ ਮੈਂ ਜਾਣਾ, ਔਰ ਮੈਂ ਆਪਣੀ ਲੋਕੇਸ਼ਨ ਕਿਉਂ ਦੱਸਾਂ? ਇਹ ਕੋਈ ਡਰ ਖੌਫ ਨਹੀਂ। ਮੌਜੂਦਾ ਸੂਰਤ ਹਾਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹਨੂੰ ਤੁਸੀਂ ਡਰ ਕਹਿ ਲਓ, ਤੁਸੀਂ ਖੌਫ ਕਹਿ ਲਓ, ਲੇਕਿਨ ਇਹਨੂੰ ਆਂਦੇ ਨੇ ਪ੍ਰਾਈਵੇਸੀ, ਇਹਨੂੰ ਆਂਦੇ ਨੇ ਅਕਲਮੰਦੀ। ਕਿ ਜਦੋਂ ਪਾਕਾਂ ਫਰਮਾਇਆ ਕਿ ਆਪਣੀ ਮੰਜ਼ਲ, ਆਪਣਾ ਰਾਸਤਾ, ਆਪਣੀ ਸਿਮਤ ਨਹੀਂ ਦੱਸਣੀ, ਇਹਦਾ ਮਤਲਬ ਇਹਦੇ ਵਿੱਚ ਫਾਇਦਾ ਏ, ਬਿਹਤਰੀ ਏ, ਇਹਦੇ ਵਿੱਚ ਸਾਡੇ ਵਾਸਤੇ ਕੋਈ ਨਾ ਕੋਈ ਬਿਹਤਰੀ ਹੈ, ਔਰ ਉਹਨੂੰ ਫਾਲੋ ਕਰ ਲੈਣਾ ਚਾਹੀਦਾ। ਔਰ ਮੈਂ ਆਖਰ ਦੇ ਉੱਤੇ ਇਹ ਪੈਗਾਮ ਦੇਵਾਂਗਾ ਕਿ ਜਿੰਨੇ ਸਾਡੇ ਵੇਖਣ ਵਾਲੇ, ਚਾਹਣ ਵਾਲੇ, ਸੁਣਨ ਵਾਲੇ, ਤੁਸੀਂ ਜਿੱਥੇ ਜਿੱਥੇ ਬਹਿ ਕੇ ਵੇਖ ਸੁਣ ਰਹੇ ਹੋ, ਅੱਲਾ ਤੁਹਾਨੂੰ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਏਡੀ ਛੇਤੀ ਵਿਸਣਾ ਨਹੀਂ ਚਾਹੀਦਾ, ਇਤਬਾਰ ਨਹੀਂ ਕਰਨਾ ਚਾਹੀਦਾ, ਇਤਮਾਦ ਨਹੀਂ ਕਰਨਾ ਚਾਹੀਦਾ। ਕਰਨਾ ਚਾਹੀਦਾ ਜਿਹੜੇ ਇਸ ਕਾਬਲ ਨੇ। ਔਰ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ। ਜੇ ਗੱਲ ਚੰਗੀ ਲੱਗੀ ਹੋਵੇ, ਮੈਸੇਜ ਮੇਰਾ ਚੰਗਾ ਲੱਗਾ ਹੋਵੇ, ਇਹਨੂੰ ਅੱਗੇ ਸ਼ੇਅਰ ਵੀ ਲਾਜ਼ਮੀ ਕਰ ਛੜਿਓ। ਮਿਲਣੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁਹੂ।